अच्छा बाबा जी मंदिर भी है पिंड च? हाँ जी मंदिर इत्थे तुहाडे नाल बच्चा घल्लांगे तुहानूं विखाएगा मंदिर। अच्छा ਇਹਦਾ मतलब फिर खतरी भी है सन पिंड च? हाँ जी खतरी खतरी है। हाँ हाँ ते अजे भी जेह्ड़ा ना ओरा गुरुद्वारा दा मंदिर जिन्नू वो गुरुद्वारा जेह्ड़ा ना मंदिर खलोता है ते गुरुद्वारा जेह्ड़ा ओहदे विच ਉਹ गौरमेंट ने किराए ते ਉਹ ਰਹਿੰਦੇ ਨੇ ਉਹਨੇ ਉਹਦੀ ਹਿਫਾਜ਼ਤ ਕਰਦੇ ਨੇ ਤੇ ਉੱਥੇ ਰਹਿੰਦੇ ਨੇ 2 ਘਰ। अच्छा जी मैं ਤੁਹਾਨੂੰ ਨਾ ਇਸ ਵੇਲੇ ਦਿਖਾ ਰਿਹਾ ਵਾਂ ਟੈਂਪਲ ਦਾ ਵਿਊ ਜੋ ਕਿ ਪਿੰਡ ਗੋਕਲ ਦੇ ਵਿੱਚ ਮੌਜੂਦ ਹੈ, ਤਹਿਸੀਲ ਲਸਕਰ, ਜ਼ਿਲ੍ਹਾ ਸਿਆਲਕੋਟ। ਠੀਕ ਹੈ ਜੀ, ਇਹ ਇੱਕ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਬਚੀ ਜੀ, ਪਿੰਡ ਗੋਕਲ ਦੀ ਟੈਂਪਲ। ਤਬੇਲਾ ਜਿਹੜਾ ਨਾ ਉਹ ਜਿਹੜਾ ਉਹਨੇ ਹਵੇਲੀ ਬਣਾਈ ਸੀ ਉਹਦੇ ਵਿੱਚ ਤਕਰੀਬਨ 30-35 ਘਰ ਵਸਦੇ ਨੇ ਹਵੇਲੀ 'ਚ। ਅੱਛਾ ਚਾਰ ਫੇਰੇ ਜਿਹੜੀ ਸਫੀਲ ਕੱਢੀ ਉਹਦੇ ਚਾਰ ਫੇਰੇ ਉਹਨਾਂ ਮਕਾਨ ਬਣਾਏ ਨੇ। ਹਾਂ ਹਾਂ ਜੀ ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਜੀ ਉਹ ਤਬੇਲਾ ਜਿਹਦਾ ਵੀਡੀਓ ਦੇ ਵਿੱਚ ਬਜ਼ੁਰਗਾਂ ਨੇ ਜ਼ਿਕਰ ਕੀਤਾ ਹੋਵੇ ਨਾ, ਸਰਦਾਰ ਬਹਾਦਰ ਸਿੰਘ ਜੋ ਕਿ ਉਹ ਆਪਣੇ ਵਕਤ 'ਚ ਆਪਣੇ ਉਸ ਜ਼ਮਾਨੇ ਦੇ ਵਿੱਚ ਹੀਰ ਪੜ੍ਹਿਆ ਕਰਦੇ ਸਨ। ਉਹ ਹੀਰ ਪੜ੍ਹਨ ਦੀ ਵਜ੍ਹਾ ਕਰਕੇ ਉਹਨਾਂ ਦਾ ਬੜਾ ਇੱਕ ਨਾਂ ਸੀ, ਨਾ ਸਿਰਫ ਇਸ ਇਲਾਕੇ 'ਚ ਬਲਕਿ ਦੂਰ ਦੂਰ ਦੇ ਪਿੰਡਾਂ ਤੱਕ ਨਾ ਉਹਨਾਂ ਦੀ ਇੱਕ ਕਹਿ ਲਓ ਕਿ ਰਿਸਪੈਕਟ ਕੀਤੀ ਜਾਂਦੀ ਸੀ ਕਿ ਬਈ ਹੀਰ ਪੜ੍ਹਦੇ ਨੇ। ਪਰ ਉਹ ਪਿੰਡ ਗੋਕਲ ਦੇ ਇੱਕ ਤਰੀਕੇ ਤੇ ਕਹਿ ਲਓ ਕਿ ਵੱਡਾ ਘਰ ਵੀ ਸੀ, ਵੱਡੇ ਸਰਦਾਰ ਸਿੰਘ। ਇਹ ਤਬੇਲੇ ਦਾ ਮੇਨ ਗੇਟ ਹੈ ਜੀ। ਠੀਕ, ਹੁਣ ਉਹਨਾਂ ਨੇ ਤਾਂ ਕਹਿਣਾ ਸੀ ਕਿ ਆ ਹੁਣ ਜਿਹੜੀ ਜਗ੍ਹਾ ਸੀ ਉੱਥੇ ਕੋਈ 30-40 ਘਰ ਬਣੇ, ਇਸੇ ਤਰ੍ਹਾਂ ਹੀ ਗੱਲ ਹੈ। ਦੇਖੋ ਜੇ ਤੁਸੀਂ ਗੇਟ ਤੋਂ ਅੰਦਾਜ਼ਾ ਲਾ ਸਕਦੇ ਹੋ ਉਹ ਕਿੱਦਾਂ ਦੇ ਮਤਲਬ ਕਿ ਸ਼ਾਹੀ ਕਿਸਮ ਦਾ ਬੰਦਾ ਹੈ। ਇਹ ਗੇਟ 'ਚ ਇੱਕ ਪੱਲਾ ਤੁਹਾਨੂੰ ਦਿਖਾ ਰਿਹਾ, ਕੋਈ ਉਹ ਪੁਰਾਣਾ ਹੀ ਹੈ ਨਾ। ਹੁਣ ਵੀ ਇਹ ਤੁਸੀਂ ਵੇਖੋਗੇ ਤੇ ਗਲੋਟੀਆਂ ਦੇ ਕੁੱਕਲ ਦੇ ਵਿੱਚ ਕੋਈ ਏਡਾ ਫਰਕ ਲੰਮਾ ਚੌੜਾ ਕੋਈ ਨਹੀਂ। ਅੱਛਾ ਜੀ, ਉਦੋਂ ਵੀ ਉਹ ਭਾਟਾ ਦਾ ਪਿੰਡ ਹੁੰਦਾ ਸੀ। ਹਾਂ ਗਲੋਟੀਆਂ ਭਾਟਾ ਦਾ ਪਿੰਡ ਸੀ। ਉੱਥੇ ਬੜੀ ਜੀ ਦੁਕਾਨ ਹੁੰਦੀ ਤੇ ਆਮ ਜਿਹੜੀਆਂ ਹੁੰਦੀਆਂ ਨਾ ਬੀਬੀਆਂ ਸਿਆਣੀਆਂ ਉਹ ਜਾ ਕੇ ਤੇ ਉੱਥੋਂ ਜਾ ਕੇ ਸੌਦਾ ਸੂਦਾ ਲੈ ਆਉਂਦੀਆਂ ਨੇ ਵੱਡੇ ਵੱਡੇ ਮਾਲਕ ਉੱਥੇ। ਤੇ ਹੁਣ ਵੀ ਆਮ ਜਿਹੜਾ ਸੌਦਾ ਦੁਨੀਆ ਗਲੋਟੀਆਂ ਦੇ ਲਿਆਉਂਦੀ ਹੈ। ਕਹਿ ਲਓ ਕਿ ਉਦੋਂ ਵੀ ਉਹ ਗਲੋਟੀਆਂ ਕਸਬਾ ਸੀ ਤੇ ਹੁਣ ਵੀ ਹੈ ਨਾ। ਉਹਦਾ ਵੀ ਕਸਬਾ ਸੀ। ਹਾਂ ਅੱਛਾ ਜੀ, ਇਹ ਪਿੰਡ ਦਾ ਨਾ ਮੈਂ ਤੁਹਾਨੂੰ ਛੱਪੜ ਵੀ ਤੁਸੀਂ ਇਹਨੂੰ ਕਿਸੇ ਹੱਦ ਤੱਕ ਕਹਿ ਸਕਦੇ ਹੋ, ਲੇਕਿਨ ਇਹਦਾ ਜੋ ਅਸਲ ਨਾਂ ਹੈ ਉਹ ਸੂਆ ਹੈ ਜੋ ਪਿੰਡ ਗੋਕਲ ਨੂੰ ਬਿਲਕੁਲ ਖਹਿ ਕੇ ਲੰਘਦਾ ਹੋਵੇ। ਹੁਣ ਕਹਿ ਲਓ ਕਿ ਕਿਸੇ ਹੱਦ ਤੱਕ ਬਿਲਕੁਲ ਪਿੰਡ ਨਾਲ ਅਟੈਚ ਕਰਕੇ ਕਿਸੇ ਵਕਤ 'ਚ ਦੂਰ ਹੋਏਗਾ ਆਬਾਦੀ ਵਧਣ ਕਰਕੇ ਨਾ। ਠੀਕ ਹੈ ਜੀ, ਬੜਾ ਹਿਸਟੋਰੀਕਲ ਪਿੰਡ ਜੀ ਗੋਕਲ। ਐਸਾ ਪਿੰਡ ਕਿ ਜਿਹਦੇ ਵਿੱਚ ਮੁਸਲਮਾਨ ਔਰ ਸਿੱਖ ਔਰ ਹਿੰਦੂ ਲੋਕ ਵੀ ਵਸਦੇ ਸਨ ਦਾ ਵਿਊ ਦਿਖਾ ਰਿਹਾ ਮੈਂ ਜੀ। ਠੀਕ ਹੈ ਜੀ, ਜਿਹੜੇ ਬੰਦੇ ਦੀ ਭਾਈ ਹੋਰ ਗੱਲ ਕਰ ਰਹੇ ਨੇ ਉਹ ਮੇਰਾ ਕਲਾਸ ਫੈਲੋ ਸੀ। ਅੱਛਾ, ਉਹ ਗਿਆ ਅਮਰੀਕਾ 'ਚ। ਅਮਰੀਕਾ 'ਚ ਵੱਡੇ ਸਰਦਾਰ ਦਾ ਬੱਚਾ ਉੱਥੇ ਮਿਲਿਆ। ਆਖਣਗਾ ਕਿੱਥੋਂ ਦਾ ਤੂੰ? ਮੈਂ ਕੁੱਕਲ ਦਾ। ਅੱਛਾ, ਮੈਂ ਕੁੱਕਲ ਦਾ। ਹਾਂ। ਉਹ ਆਖਣਗਾ ਯਾਰ ਕੁੱਕਲ ਦਾ ਤੂੰ? ਅੱਛਾ, ਤੇ ਮੇਰਾ ਮਾਂ ਪਿਓ ਵੀ ਉਹ ਕੁੱਕਲ ਦਾ ਹੀ। ਅੱਛਾ, ਉੱਥੇ ਮਿਲਿਆ ਸੀ ਉਹਨੂੰ। ਅਮਰੀਕਾ 'ਚ ਮੁਲਾਕਾਤ। ਅਮਰੀਕਾ 'ਚ ਮੁਲਾਕਾਤ ਹੋਈ। ਇੱਥੇ ਆਇਆ। ਅੱਛਾ, ਉਹ ਆਇਆ। ਉਹਨੇ ਫਿਰ ਸਾਡੇ ਪਿੰਡ ਦੇ ਇੱਥੋਂ ਮਿੱਟੀ ਖੜੀ ਹੈ। ਅੱਛਾ ਅੱਛਾ, ਬਾਬੇ ਖੇੜੇ ਕੋਲ ਤੋਂ ਬਾਅਦ ਦੇ ਵਿੱਚ ਆਣ ਕੇ ਨਾ 2-3 ਬੰਦੇ ਆਏ ਨੇ। ਉਹਨਾਂ ਨੇ ਸਾਨੂੰ ਕੋਈ ਮਾਰਨਾ ਦੇ। ਬਾਬੇ ਖੇੜੇ ਕੋਲ 2 ਦਿਨ ਬਾਬਾ ਖੇੜਾ ਘੋੜੀ ਤੇ ਭਾਗ ਉਹਨਾਂ ਨੂੰ ਛੱਡ ਕੇ ਆਇਆ। ਵਾਹ ਬਈ ਵਾਹ। ਬਾਬਾ ਖੇੜਾ ਢਿੱਲੋਂ ਜੱਟ ਸੀ? ਢਿੱਲੂ ਜੱਟ ਸੀ। ਉਹ ਕਿੰਨੇ ਘਰ ਨੇ ਢਿੱਲੋਂ ਜੱਟਾਂ ਦੇ? ਉਹ ਬਾਬਾ ਖੇੜਾ, ਬਾਬਾ ਲੱਭਾ, ਬਾਬਾ ਬੁੱਢਾ। ਅੱਛਾ, ਉਹਨਾਂ ਦੇ ਹੁਣ ਤਕਰੀਬਨ ਜਿਹੜੇ ਘਰ ਨੇ ਸਾਰੇ ਜਿਹੜੇ ਨੇ ਉਹ ਨੇ 70-80 ਘਰ। ਵਾਹ ਬਈ ਵਾਹ। ਉਹ 29 ਭਰਾਵਾਂ ਦੀ ਔਲਾਦ। ਠੀਕ। ਤੇ ਬਾਬਾ ਯਾਤ ਉੱਥੋਂ ਦਾ ਮਸ਼ਹੂਰ ਹੁੰਦਾ ਸੀ। ਉਹਦੇ ਜੱਟ ਪੜਿਆ ਪੰਚਾਇਤ ਦੇ ਫੈਸਲੇ ਬੜੇ ਕਰਦਾ ਸੀ। ਹਾਂ ਠੀਕ, ਦਾਨਾ ਬੰਦਾ ਸੀ। ਉਹਨੂੰ ਸਿਆਲਕੋਟ ਅਦਾਲਤ ਵੀ ਕਿਵੇਂ ਸੱਦ ਲੈਂਦੀ ਸੀ। ਹਾਂ, ਸਕੂਲ ਹੈ ਸੀ ਪਿੰਡ 'ਚ ਉਦੋਂ ਸਕੂਲ ਕੋਈ ਨਹੀਂ ਸੀ। ਕਿੱਥੇ ਜਾਂਦੇ ਸੋ ਪੜਨ ਬੱਚੇ? ਕਿੱਥੇ ਜਾਂਦੇ ਸਨ? ਵੱਡੀਆਂ ਗਲੋਟੀਆਂ। ਉਹ ਕਿੱਥੇ? ਸਾਡੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਧਾਮੋ ਕੀ ਪਿੰਡ ਦੇ ਲਾਗੇ ਉੱਥੇ ਪੜ੍ਹਨ ਜਾਂਦੀਆਂ। ਅੱਛਾ ਜੀ, ਕਿਉਂਕਿ ਸਾਡੇ ਪਿੰਡ ਦੀ ਇੱਕ ਅਸਤਾਨੀ ਲੱਗੀ ਹੁੰਦੀ ਹੈ ਉੱਥੇ। ਅੱਛਾ ਜੀ, ਅਸਤਾਨੀ ਲੱਗੀ ਸੀ। ਹਾਂ ਹਾਂ, ਉਹ ਉੱਥੇ ਪੜ੍ਹੀਆਂ ਜਾਂਦੀਆਂ ਨੇ। ਫਿਰ ਹੌਲੀ ਹੌਲੀ ਅੱਲਾ ਖੈਰ ਕਰੇ ਤੇ ਸਾਡੇ ਰਫੀਕ ਸਾਹਿਬ ਹੈ ਤੇ ਉਹਦਾ ਵਾਲਦ ਸਾਹਿਬ ਦਾ ਨਾਮ ਸਰਾਜਦੀਨ। ਅੱਛਾ ਜੀ, ਉਹ ਮੁੰਡਾ ਵਾਵਾ ਪੜ੍ਹ ਲਿਖ ਗਿਆ। ਅੱਛਾ ਜੀ, ਪਹਿਲੇ ਉਹਦੀ ਕੌਮ ਉਹਦੀ ਹਜ਼ਾਮ ਸੀ। ਹਜ਼ਾਮ ਕੌਮ ਸੀ। ਹਾਂ, ਅੱਛਾ। ਪੜ੍ਹ ਲਿਖ ਕੇ ਮੁੰਡਾ ਗਿਆ, ਅੱਲਾਹ ਤਾਲਾ ਨੂੰ ਚੰਗਾ ਉਹਦਾ ਦਿੱਤਾ। ਅੱਛਾ, ਤੇ ਜਿਹੜੇ ਸਾਡੇ ਇੱਥੋਂ ਸ਼ਾਹ ਗਏ ਉਹਨਾਂ ਨੂੰ ਦੱਸਣ ਵਾਸਤੇ ਇਹਨਾਂ 2 ਸਕੂਲਾਂ ਦੀਆਂ ਫੋਟੋ ਸੈਂਡ ਕਰ ਰਹੇ ਉਹਨਾਂ ਨੂੰ। ਅੱਛਾ ਅੱਛਾ, ਜੇ ਤੁਸੀਂ ਉਦੋਂ ਮਦਦ ਕਰਦੇ ਹੋ ਤਾਂ
ਮਾੜਿਆਂ ਬੰਦੇ ਤਾਂ ਅਜੇ ਵੀ ਆਏ ਨੇ, ਹਾਂ ਅਜੇ ਵੀ ਆਏ ਨੇ ਬੰਦੇ ਜਿਹੜੇ ਮਤਲਬ ਪਿੰਡ ਦੀ ਸ਼ਾਨ ਆਨ ਬਾਨ ਸ਼ਾਨ ਜਿਹੜੇ ਜਿਨ੍ਹਾਂ ਦੀ ਵਜ੍ਹਾ ਤੋਂ ਕਰਕੇ ਕਾਇਮ ਹੈ ਔਰ ਪੂਰਾ ਕਾਇਮ ਹੈ, ਉਹ ਕੰਮ ਬਿਲਕੁਲ ਕਾਇਮ ਹੈ। ਅੱਛਾ ਉਹਨਾਂ ਫਿਰ 2 ਸਕੂਲ ਬਣਾਏ ਪਿੰਡ 'ਚ? 2 ਸਕੂਲ ਬਣਾਏ ਨੇ, ਪ੍ਰਾਇਮਰੀ ਸਕੂਲ ਸਨ, ਮਨਜ਼ੂਰ ਹੋਏ। ਅੱਛਾ ਹੁਣ ਉਹ ਬਣਿਆ ਹਾਈ ਸੇ ਦੋਵੇਂ। ਅੱਛਾ ਹੁਣ ਮੌਜੂਦਾ ਜਿਹੜੇ ਗੱਲ ਕਰਨੇ ਆ ਮੈਂ, ਜੀ ਜੀ ਇਹ ਤੁਸੀਂ ਬੱਚਿਆਂ ਦੇ ਸਕੂਲ ਆਉਣਾ ਉਧਰ ਕੈਮਰਾ ਕਰੋ, ਹਾਂ ਇਹ ਜਿਹੜਾ ਪ੍ਰਾਇਮਰੀ ਸਕੂਲ ਹੈ ਇਹਦੇ ਅੰਦਰ ਜਾ ਕੇ ਉਹਦੀ ਫੋਟੋ ਅੱਛਾ ਅੱਛਾ ਤੁਹਾਨੂੰ ਦਵਾਨੇ ਆ। ਜੀ ਜੀ ਬੱਚੀਆਂ ਜਿਹੜੀਆਂ ਹੁਣ 9ਵੀਂ 10ਵੀਂ ਦਾ ਸਕੂਲ ਲੱਗ ਗਿਆ ਇੱਥੇ, ਵਾਹ ਸਾਰੇ ਤਨਖਾਹਾਂ ਉਹਨੇ ਦੇਣੀਆਂ ਨੇ। ਬੜੀ ਗੱਲ। ਜਿਹੜੀਆਂ 2 ਇੱਥੇ ਰਾਤ ਨੂੰ ਹੁੰਦੀਆਂ, ਜਿਹੜਾ ਰਾਤ ਦਿਨੇ ਹੁੰਦੀਆਂ ਨਾ ਵਾਰੋ ਵਾਰੀ, ਉਹਨਾਂ ਨੂੰ ਤਨਖਾਹਾਂ ਉਹਨੇ ਦੇਣੀਆਂ। ਅਸਥਾਨੀਆਂ ਜਿਹੜੀਆਂ ਪ੍ਰਾਈਵੇਟ, ਸਿਰਫ ਸਾਡੇ ਸਕੂਲ ਦੇ ਵਿੱਚ ਸਿਰਫ 3 ਅਸਥਾਨੀਆਂ ਨੇ ਸਰਕਾਰੀ ਹੁਣ। ਅੱਛਾ ਤੇ ਬਾਕੀ ਅੰਦਰ ਜਾ ਕੇ ਵੇਖ ਲਓ ਵੀ ਹੁਣ ਜਿਹੜਾ ਹਾਈ ਹਿੱਸਾ ਚੱਲਣ ਡਿਆ, ਉਹ ਜਿਹੜਾ ਚੱਲਦਾ ਪਿਆ ਇਸ ਵੇਲੇ ਉਹ ਰਫੀਕ ਦੇ ਸਿਰ ਤੇ। ਅਸਾਨੀਆਂ ਆਈਆਂ ਨੇ, ਕੁੜੀਆਂ ਸਹੀ ਜਿਹੜੀਆਂ ਪੜ੍ਹੀਆਂ ਲਿਖੀਆਂ ਸਟੈਂਡਰਡ ਨਾਲ ਪੜ੍ਹੀਆਂ ਨੇ, ਉਹ ਇੱਥੇ ਆਸਾਨੀਆਂ ਲੱਗੀਆਂ ਨੇ। ਸਹੀ ਹੈ। ਅਤੇ ਨਾ 4 ਪਿੰਡਾਂ ਦੇ ਵਿੱਚ ਜਿਹੜੀ ਵੀ ਅੱਛੀ ਕੁੜੀ ਉੱਥੇ ਉਹ ਤਾਇਨਾਤ ਕਰ ਲੈਂਦਾ। ਜੀ ਜੀ ਹਾਂ, ਤੇ ਉਹ ਜਿਹੜਾ ਸਕੂਲ ਹੈ ਇਹ ਤੇ ਵੇਖੋ ਜੀ, ਹੁਣ ਜੇ ਅਗਰ ਅਸੀਂ ਪਿੰਡ ਵਾਲੇ ਤਾਵਨ ਕਰੀਏ, ਉਹਨੂੰ ਕੋਈ 3-4 ਕਨਾਲਾਂ ਜਗ੍ਹਾ ਜਿਹੜੀ ਹੈ ਨਾ, ਆਹ ਜਿਹੜੀ ਜਗ੍ਹਾ ਸਾਹਮਣੇ ਵੇ ਇਧਰ ਕੈਮਰਾ ਮਾਰੋ, ਹਾਂਜੀ ਆਹ ਜਿਹੜੀ ਜਗ੍ਹਾ ਨਾ, ਹਾਂ ਹਾਂ ਇਹ ਜਿਹੜੀ ਇਹ ਸਰਕਾਰੀ ਜਗ੍ਹਾ, ਇਹ ਸਾਨੂੰ ਮਿਲ ਸਕਦੀ ਹੈ। ਅੱਗੇ ਵੇ 1 ਕਨਾਲ ਜ਼ਮੀਨ ਅੱਛਾ। ਤੋੜ ਤੱਕ ਦਰਬਾਰ ਤੱਕ ਠੀਕ ਹੈ। ਨਾਲ ਪੈ ਦੇ, ਹਾਂ ਅਗਰ ਸਾਨੂੰ ਉਹ ਮਿਲ ਜੇ, ਉਹਨੇ ਆਖਿਆ ਵੀ ਮੈਂ ਤੁਹਾਡਾ ਕੁੜੀਆਂ ਦਾ ਕਾਲਜ ਬਣਵਾ ਦੇਣਾ ਬੜੀ ਗੱਲ ਹੈ। ਇੱਥੇ। ਜੇ ਉਦੋਂ ਤਾਂ ਅੱਛੇ ਬੰਦੇ ਆ, ਤੁਹਾਡੇ ਵੀ ਅੱਛੇ ਬੰਦੇ ਆਏ ਨੇ ਇੱਥੇ, ਕੋਈ ਸ਼ੱਕ ਨਹੀਂ। ਤੇ ਜਿਹਦੇ ਚੋਂ ਵੇਖੋ ਜੀ ਬੜਾ ਅੱਛਾ ਉਹਦਾ ਨਾਂ ਰਫੀਕ ਸਾਹਿਬ ਜੀ, ਤਾਲੀਮ ਦੀ ਜਿਹੜੀ ਸ਼ਮਾ। ਆ ਵੇਖੋ ਉਹ ਸਾਹਮਣੇ ਉਹ ਮਾਰੋ ਪੈਪ ਲੱਗੇ ਨੇ, ਅੱਛਾ ਨਸਰੇ ਦਾ ਪਾਣੀ ਕੱਢਣ ਦੇ, ਅੱਜ 8 ਦਿਨ ਹੋ ਚਲੇ, 10 ਦਿਨ ਹੋਰ ਬੋਰ ਹੁੰਦੇ ਨੇ। ਹਾਂ ਬਹੁਤ ਆਲਾ ਜੀ, ਬਹੁਤ ਆਲਾ। ਉਹ ਜਿਹੜਾ ਸਕੂਲ ਹੈ ਉੱਥੇ ਉਹਨੇ ਲਾਤੀ ਹੈ, ਸੋਲਰ ਸਾਰਾ ਲਾਤੇ ਨੇ, ਲਾਈਟ ਬਣ ਰਹੀ ਹੈ। ਇਹ ਜਿਹੜੇ ਇਹਦੇ ਸੋਲਰ ਲੱਗੇ ਨੇ। ਇਹ ਜਿਹੜੀ ਜਗ੍ਹਾ ਵੇ ਆਪਣਾ ਉਹ ਬੰਦੇ ਕੀ ਕਹਿੰਦੇ ਨੇ, ਰਲ ਮਿਲ ਕੇ ਹੰਗਾਰਾ ਭਰਨ ਤੇ ਆਪਣੇ ਨਾ ਆਖਿਆ ਬੰਦਿਆਂ ਨੂੰ। ਅੱਛਾ ਉਹਦੇ ਨਾਲ ਜਿਹੜੀ ਕਨਾਲ ਜਗ੍ਹਾ, ਉਹ ਮਾਲਕ ਦੇ ਤਾਵਨ ਨਾਲ ਹੀ ਚੱਲਣਾ ਪੈਣਾ ਸੀ। ਬਿਲਕੁਲ ਬਿਲਕੁਲ। ਅਗਰ ਜੋ ਦੇਗਾ ਹਾਂਜੀ ਜੀ ਤੇ ਜੀ ਚਲੋ ਉਹਦਾ ਕੋਈ ਦਾਦਰਸਤੀ ਵੀ ਕਰਾਂਗੇ, ਹਾਂ ਤੇ ਤੋੜ ਸਾਨੂੰ ਮਿਲ ਜਾਏ ਹਾਂ ਤੇ ਚਲੋ ਉਹ ਕੋਈ ਨਹੀਂ। ਤੇ ਹੁਣ ਵੇਖੋ ਜੀ, ਮਾਲਕ ਨੂੰ ਉਹ ਹਟਾ ਨਹੀਂ ਸਕਦਾ ਜ਼ਿਆਦਤੀ ਨਾਲ। ਸਹੀ ਹੈ, ਬਿਲਕੁਲ ਠੀਕ। ਹਾਂਜੀ ਪਿਆਰ ਮੁਹੱਬਤ ਨਾਲ ਜਿਹੜਾ ਕੰਮ ਹੋਈ ਉਹ ਵਧੀਆ। ਅੱਛਾ ਜੀ ਹਾਂਜੀ, ਅੱਛਾ ਜੀ। ਇਹ ਗੱਲਬਾਤ ਹੋਰ ਬੜੇ ਅੱਛੇ ਹਨ ਬੰਦੇ। ਠੀਕ ਹੈ ਠੀਕ ਹੈ। ਤੇ ਬਾਬਾ ਜੀ ਘਰ ਕੋਈ ਨਹੀਂ ਪੁਰਾਣਾ ਬਚਿਆ ਕਿਹੜਾ ਉਹਨਾਂ ਦੇ ਦੌਰ ਦਾ? ਨਾ ਬਚੇ ਨੇ ਘਰ। ਅੱਛਾ ਇੱਕ ਹੀ ਆ ਦੇ ਲਿਆ ਹੁਣ। ਹਾਂ ਉਹ ਕਿਹਦਾ ਬਚਿਆ ਹੈ? ਬਹਾਦਰ ਸਿੰਘ ਦਾ ਬਚਿਆ ਘਰ? ਬਹਾਦਰ ਸਿੰਘ ਦਾ ਜਦੋਂ ਤੁਸੀਂ ਦੱਸਿਆ ਹਾਂਜੀ, ਬਹਾਦਰ ਸਿੰਘ ਦਾ ਬਚਿਆ। 120 ਹਾਂ ਬਚਿਆ। ਉਹ ਘਰ ਹੈ ਸਹੀ ਸਲਾਮਤ? ਉਹ ਚਗਾਠਾਂ ਚੁਗਾਠਾਂ ਢੇੜ ਕੇ ਅੱਗੇ ਪਿੱਛੇ ਉਹਨਾਂ ਕੀਤੀਆਂ ਨੇ, ਬਹਰਾਲ ਆਲੀ ਨਿਸ਼ਾਨੀ ਆ ਦੂਰੋਂ ਜਿਹੜਾ ਚੁਬਾਰਾ ਦੇ ਪੁਰਾਣੇ ਨਿਸ਼ਾਨ ਹੈ ਨੇ ਆਪਣਾ। ਸਾਰਾ ਕਦੋਂ ਰਹਿੰਦਾ ਜੇ ਕੋਈ ਦੇ ਛੱਡੇ ਉਹ ਢੇੜਿਆ ਨੇ ਚਲੋ ਬਹਰਾਲ ਕੁਝ ਨਿਸ਼ਾਨੀਆਂ ਮੌਜੂਦ ਨੇ। ਤਬੇਲਾ ਜਿਹੜਾ ਨਾ, ਉਹ ਜਿਹੜਾ ਉਹਨੇ ਹਵੇਲੀ ਬਣਾਈ ਸੀ, ਉਹਦੇ ਵਿੱਚ ਤਕਰੀਬਨ 30-35 ਘਰ ਵਸਦੇ ਨੇ ਹਵੇਲੀ 'ਚ। ਅੱਛਾ ਚਾਹ ਫੇਰੇ ਜਿਹੜੀ ਸਫੀਲ ਕੱਢੀ, ਉਹਦੇ ਚਾਹ ਫੇਰੇ ਉਹਨਾਂ ਮਕਾਨ ਬਣਾਏ ਨੇ। ਹਾਂ ਹਾਂ ਅਜੇ ਵੀ ਉਹ ਹਵੇਲੀ ਜਿਹੜੀ ਉਸੇ ਤਰ੍ਹਾਂ ਸਫੀਲਾਂ ਉਹਦੀਆਂ ਨਿਕਲੀਆਂ ਨੇ, ਤੇ ਵਿੱਚ 35-40 ਘਰ ਠੀਕ ਹੈ ਵਸਦੇ ਨੇ। ਬਸ ਮਿਉਂ ਬਣਾ ਉਸ ਇੱਕ ਘਰ ਦੇ ਵਿੱਚ ਹਾਂਜੀ, ਉਹਦੀ ਹਵੇਲੀ ਜੀ 35-40 ਘਰ 35-40 ਘਰ ਉਹਦੀ ਹਵੇਲੀ 'ਚ ਵਸਦੇ ਨੇ। ਗੇਟ ਲੱਗਾ ਹਾਲੀ, ਗੇਟ ਲੱਗਾ ਜਿੱਥੋਂ ਦੀ ਡੰਗਰ ਬੱਛਾ ਵੜਦਾ ਹੀ ਉਹ। ਬੜਾ ਉਹਨੇ ਕੰਮ। ਦੁਕਾਨਦਾਰੀ ਕੌਣ ਕਰਦਾ ਸੀ ਪੁਰਾਣਾ? ਹੈਂ? ਉਹਨਾਂ ਉਸ ਦੌਰ 'ਚ ਦੁਕਾਨਦਾਰ ਕੌਣ ਸੀ? ਨਾਂ ਦਾ ਪਤਾ ਕੋਈ ਚੇਤੇ ਰਿਹਾ? ਕੋਈ ਖੱਤਰੀ? ਕਿਉਂਕਿ ਜ਼ਿਆਦਾ ਲੋਕ ਖੱਤਰੀ ਦੁਕਾਨਾਂ ਕਰਦੇ ਸਨ ਨਾ। ਲੜਬੁੜੇ ਕੀ ਨਾਮ ਬਾਬੇ ਦਾ? ਛੋਰੀ ਜੀ ਦੀ ਹੱਟੀ ਸੀ। ਛੋਰੀ। ਆ ਜਿੱਥੇ ਉਹ ਪਤਾ ਨਹੀਂ ਲਖਮੀਰੂ ਦਾ ਭਰਾ ਕੀ ਹੋਇਆ, ਮੌਜੂ ਦਾ ਬੁਆ ਹੈ ਇਸ ਪਾਸੇ ਸਾਡੀ ਗਲੀ 'ਚ। ਅਤੇ ਉਹ ਨਾ ਉਹਦੀ ਦੁਕਾਨਦਾਰੀ ਆ ਸੀ। ਉਹ ਦੁਕਾਨਦਾਰੀ ਕਰਦੇ ਸਨ? ਉਹ ਕਰਦਾ। ਅੱਛਾ ਅੱਛਾ। ਉਹ ਹੈ ਆਪਣੇ ਪਿੰਡ ਦਾ ਹੀ ਸੀ? ਗੋਕਲ ਦਾ ਹੀ ਰਹਿਣ ਵਾਲਾ ਸੀ ਕਿਤੇ ਬਾਹਰੋਂ ਆਉਂਦਾ ਸੀ? ਇੱਥੋਂ ਦਾ ਰਹਿਣ ਵਾਲਾ। ਗੱਲ ਪਤਾ ਕੀ ਹੈ ਜੀ, ਹੁਣ ਵੀ ਇਹ ਤੁਸੀਂ ਵੇਖੋਗੇ ਤੇ ਗਲੋਟੀਆਂ ਤੇ ਕੁੱਕਲ ਦੇ ਵਿੱਚ ਕੋਈ ਏਡਾ ਫਰਕ ਲੰਮਾ ਚੌੜਾ ਕੋਈ ਨਹੀਂ। ਅੱਛਾ ਜੀ। ਉਦੋਂ ਵੀ ਉਹ ਭਾਟਾਂ ਦਾ ਪਿੰਡ ਹੁੰਦਾ ਸੀ। ਹਾਂ
ਗਲੋਟੀਆਂ ਭਾਟਾਂ ਦਾ ਉਹ ਪਿੰਡ ਸੀ। ਪਾਟਾ ਦਾ ਉੱਥੇ ਬੜੀ ਜੀ ਦੁਕਾਨ ਹੁੰਦੀ ਤੇ ਆਮ ਜਿਹੜੀਆਂ ਹੁੰਦੀਆਂ ਨਾ ਬੀਬੀਆਂ ਸਿਆਣੀਆਂ ਉਹ ਜਾ ਕੇ ਤੇ ਉੱਥੋਂ ਜਾ ਕੇ ਸੌਦਾ ਸੁਦਾ ਲੈ ਆਉਂਦੀਆਂ ਨੇ। ਵੱਡੇ ਵੱਡੇ ਮਾਲਕ ਉੱਥੇ ਤੇ ਹੁਣ ਵੀ ਆਮ ਜਿਹੜਾ ਸੌਦਾ ਦੁਨੀਆ ਗਲੋਟੀਆਂ ਹੀ ਆ। ਗਲੋਟੀਆਂ ਦੇ ਲਿਆਉਂਦੀ ਹੈ। ਕਹਿ ਲੋ ਕਿ ਉਦੋਂ ਵੀ ਉਹ ਗਲੋਟੀਆਂ ਕਸਬਾ ਸੀ ਤੇ ਹੁਣ ਵੀ ਹੈ ਨਾ। ਉਹਦਾ ਵੀ ਕਸਬਾ ਸੀ। ਹਾਂ ਠੀਕ 8-9 ਦੇ ਮੈਂਬਰ ਹੁੰਦੇ ਨੇ ਉੱਥੇ ਇੱਕ ਪਿੰਡ ਦੇ। ਏਡਾ ਕੁ ਵੱਡਾ ਪਿੰਡ ਹੈ ਆ ਤੇ ਉਹ ਲਾਗੇ ਵੀ ਬਿਲਕੁਲ 3.5 ਕਿੱਲਿਆਂ ਦਾ ਸਾਰਾ। ਗਲੋਟੀਆਂ ਮੈਂ ਕਿਹਾ ਦੋ ਨੇ, ਛੋਟੀਆਂ ਵੱਡੀਆਂ। ਹਾਂਜੀ ਇੱਕ ਉਹਨਾਂ ਦੇ ਵਕਤਾਂ ਚ ਪਤਾ ਕੀ ਜਾਂਦੇ ਹਨ ਗੁਰਦੁਆਰਾ ਵੀ ਬੜੀ ਵੱਡੀ ਉੱਥੇ ਵੱਡੀਆਂ ਉੱਥੇ ਆਪਣਾ ਨਿੱਕੀਆਂ ਗਲੋਟੀਆਂ ਚ ਉਹਦਾ ਨਿੱਕੀਆਂ ਗਲੋਟੀਆਂ ਨਾ ਕਿਸੇ ਨੂੰ ਨਿੱਕੀਆਂ ਗਲੋਟੀਆਂ ਦਾ ਸ਼ਾਇਦ ਨਾਂ ਪਤਾ ਲੱਗੇ ਉਹਨਾਂ ਨੂੰ ਉਦੋਂ ਆਉਂਦੇ ਲੋਹਰੀਆਂ ਗਲੋਟੀਆਂ। ਪੁਰਾਣਾ ਨਾਂ ਪੁਰਾਣਾ ਨਾਂ ਜਿਹੜਾ ਨਾ ਛੋਟੀਆਂ ਗਲੋਟੀਆਂ ਦਾ ਲੋਹਰੀਆਂ ਗਲੋਟੀਆਂ ਠੀਕ ਤੇ ਵੱਡੀਆਂ ਜਿਹੜਾ ਉਹਨਾਂ ਦੇ ਵਕਤ ਸੀ। ਵੱਡੀਆਂ ਨੂੰ ਗਲੋਟੀਆਂ ਕਲਾਂ। ਇਹ ਗਲੋਟੀਆਂ ਕਲਾਂ ਤੋਂ ਫਿਰ ਆਖਣਗੇ ਲੋਹਰੀਆਂ ਨੇ ਆਖਾ ਕਰੋ ਇਹਨੂੰ ਹੁਣ ਖੁਰਦ ਆਖ ਲਓ। ਅੱਛਾ 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 ਫਿਰ ਮੈਂ ਖੁਰਦ ਨਾਂ ਸਿਰਫ ਬਦਲਿਆ ਉਦੋਂ ਲੋਹਰੀਆਂ ਗਲੋਟੀਆਂ ਦਾ। ਠੀਕ ਚਲੋ ਤੁਸੀਂ ਉਹ ਗੱਲ ਆਲਰੇਡੀ ਕਰ ਚੁੱਕੇ ਹੋ ਕਿ ਯਾਰ ਬੜੀ ਅਮਨੋ ਅਮਾਨ ਨਾਲ ਉਹਨਾਂ ਨੂੰ ਪਿੰਡੋਂ ਅਸੀਂ ਟੋਰਿਆ ਬਲਕਿ ਅਲਵਿਦਾ ਕਿਸੇ ਦੇ ਗਲੇ ਲੱਗ ਕੇ ਹੈ ਨਾ। ਤੇ ਇੱਥੋਂ ਜਦੋਂ ਗਏ ਨਹੀਂ ਡਸਕਾ ਕੈਂਪ ਲੱਗਾ ਸੀ ਮੇਰਾ ਖਿਆਲ ਇਹਨਾਂ ਦਾ ਡਸਕੇ ਘੱਟ ਹੋਇਆ ਸੀ ਇਹਨਾਂ ਦਾ ਗਾਂ ਫਿਰ ਅੱਗੋਂ ਮੂਵ ਕਰ ਗਏ। ਬਾਅਦ ਵਿੱਚ ਨਾ ਕਈ ਪਿੰਡਾਂ ਦੇ ਵਿੱਚੋਂ ਲੋਕ ਆਏ ਵੀ ਆਪਣਾ ਰੱਖਣ ਖਾਣ। ਇਸੇ ਤਰ੍ਹਾਂ ਕੋਈ ਆਪਣੇ ਪਿੰਡ ਦਾ ਵੀ ਕੋਈ ਆਇਆ? ਨਹੀਂ ਸਾਡੇ ਪਿੰਡ ਦਾ ਨਹੀਂ ਸੀ ਉਹ ਆਇਆ। ਹਾਂ ਨਿੱਕੀਆਂ ਗਲੋਟੀਆਂ ਉਹ ਮੁੱਕੀ ਦੀ ਕੋਠੀ ਰਹੀ ਜਿੰਦਰ ਸਿੰਘ ਦੀ ਜਿੰਦਰ ਸਿੰਘ ਦੀ ਕੋਠੀ ਆਈ ਸੀ ਉਦੋਂ ਆਏ ਨੇ ਗਵਰਨਮੈਂਟ ਦੇ ਥਰੂ। ਹਾਂ ਜਿਹੜੇ ਕੋਠੀ ਦੇ ਉੱਤੇ ਗਲੋਬ ਨਹੀਂ ਬਣੇ ਹੁੰਦੇ ਐਂ ਕਰਕੇ ਐਡੇ ਐਡੇ ਚੌੜੇ ਗਲੋਬ ਲਾਏ ਹੁੰਦੇ। ਹਾਂਜੀ ਹਾਂਜੀ ਉਹਨਾਂ ਗਲੋਬਾਂ ਦੇ ਵਿੱਚੋਂ ਗਵਰਨਮੈਂਟ ਨਾਲ ਆਈ ਸਾਡੀ ਤੇ ਉਹਨਾਂ ਨੇ ਜਾ ਕੇ ਉੱਤੋਂ ਤਰੋੜ ਕੇ ਉਹਨਾਂ ਤੋਂ ਲਾਹ ਕੇ ਜਿਹੜਾ ਆਪਣਾ ਜ਼ਰੇ ਬਬਾਦਲਾ ਉਹਨਾਂ ਦਾ ਹੈ ਨਾ ਉਹ ਉਹਨਾਂ ਆਪਣਾ ਹਾਸਲ ਕੀਤਾ। ਠੀਕ ਹੈ ਹੋ ਗਏ ਨੇ ਹੋ ਗਏ। ਕਿਹੜੇ ਪਿੰਡ ਦਾ ਵਾਕਿਆ? ਇਹ ਨਿੱਕੀਆਂ ਗਲੋਟੀਆਂ ਲੋਹਰੀਆਂ ਗਲੋਟੀਆਂ। ਲੋਹਰੀਆਂ ਗਲੋਟੀਆਂ ਦਾ ਬਿਲਕੁਲ ਉਹਨਾਂ ਨੂੰ ਸਮਝ ਲੱਗੀ। ਆਪਣੇ ਗੋਕਲ ਦਾ ਕੋਈ ਨਹੀਂ ਆਇਆ? ਨਹੀਂ ਸਾਡੇ ਦਾ ਇੱਥੋਂ ਪੂਰਨ ਤਰੀਕੇ ਨਾਲ ਲੈ ਗਏ ਨੇ ਤੇ ਮਤਲਬ ਸਾਰਾ ਸਮਾਨ ਲੈ ਗਏ ਨੇ। ਜਾਮ ਨੂੰ ਨਾ ਜਿਹੜੇ ਬੰਦੇ ਦੀ ਭਾਈ ਹੋਰ ਗੱਲ ਕਰ ਰਹੇ ਨੇ ਉਹ ਮੇਰਾ ਕਲਾਸ ਫੈਲੋ ਸੀ। ਅੱਛਾ ਉਹ ਗਿਆ ਅਮਰੀਕਾ 'ਚ। ਅਮਰੀਕਾ 'ਚ ਵੱਡੇ ਸਰਦਾਰ ਦਾ ਬੱਚਾ ਉੱਥੇ ਮਿਲਿਆ। ਆਖਣਗਾ ਕਿੱਥੋਂ ਦਾ ਤੂੰ? ਮੈਂ ਕੁੱਕਲ ਦਾ। ਅੱਛਾ ਮੈਂ ਕੁੱਕਲ ਦਾ। ਹਾਂ ਉਹ ਆਖਣਗਾ ਯਾਰ ਕੁੱਕਲ ਦਾ ਤੂੰ? ਅੱਛਾ ਤੇ ਮੇਰਾ ਮਾਂ ਪਿਓ ਵੀ ਉਹ ਕੁੱਕਲ ਦਾ ਹੀ ਅੱਛਾ ਉੱਥੇ ਮਿਲਿਆ ਸੀ ਉਹਨੂੰ। ਅਮਰੀਕਾ 'ਚ ਮੁਲਾਕਾਤ ਹੋਈ। ਅਮਰੀਕਾ 'ਚ ਮੁਲਾਕਾਤ ਹੋਈ। ਇੱਥੇ ਆਇਆ। ਅੱਛਾ ਉਹ ਆਇਆ ਉਹਨੇ ਫਿਰ ਸਾਡੇ ਪਿੰਡ ਦੇ ਇੱਥੋਂ ਮਿੱਟੀ ਖੜੀ ਹੈ। ਨਾ ਤੇ ਤੁਸੀਂ ਇਹ ਜਿਹੜੀ ਮਾਈ ਪਿੰਡ ਦੀ ਸੀ ਆਪਣੇ ਦੀ ਉਹਦੇ ਨਾਲ ਗੱਲਬਾਤ ਹੋਈ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਬਾਕੀ ਦੇ ਲੋਕ ਇੱਥੇ ਕਿੱਥੇ ਬੈਠੇ ਪਿੱਛੇ ਜਿਹੜੇ ਇੰਡੀਆ 'ਚ ਜਿਹੜੇ ਇੱਥੋਂ ਉੱਠ ਕੇ ਉਹ ਆਖਣਗੇ ਵੀ ਜਿਵੇਂ ਮੈਂ ਪੁੱਛਿਆ ਅੱਗੇ ਹਾਂ ਕਿ ਤੁਸੀਂ ਕਿੱਥੇ ਸਾਰਾ ਪਿੰਡ ਭੁੱਖਲੇ ਕਿੱਥਾਂ ਹੀ ਬੈਠਾ ਹਾਂ ਜਿਹੜੇ ਇੱਥੋਂ ਗਏ ਨੇ ਬੰਦੇ ਆਖਣਗੇ ਨਹੀਂ ਇਸ ਤਰ੍ਹਾਂ ਜਿਵੇਂ ਤੁਹਾਡੇ ਮਾਇਰ ਆਣ ਕੇ ਕੋਈ ਖੁਦਰ ਵਾਲੇ ਬਹਿ ਗਿਆ ਕੋਈ ਇੱਥੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਕਿਤੇ ਬਹਿ ਗਿਆ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ। ਜਿੱਥੇ ਕਿਸੇ ਨੂੰ ਜਗ੍ਹਾ ਮਿਲੀ। ਚਲੋ ਆਪਣੇ ਪਿੰਡ ਦੇ ਵਿੱਚ ਜਿਹੜੇ ਉਧਰੋਂ ਮੁਸਲਮਾਨ ਲੁੱਟੇ ਕੁੱਟੇ ਆਏ ਕਿਹੜੇ ਕਿਹੜੇ ਜ਼ਿਲ੍ਹੇ ਦੇ? ਉਹ ਗੁਰਦਾਸਪੁਰ ਦੇ, ਅੰਮ੍ਰਿਤਸਰ ਦੇ। ਅੱਛਾ ਅੱਛਾ ਜੀ। ਹਾਂਜੀ ਤੇ ਤੁਸੀਂ ਦੱਸਿਆ ਕਿ ਮਿਉ ਲੋਕ ਮੇਵਾਤ ਲੋਕ ਵੀ ਇੱਥੇ ਹਾਂਜੀ ਮਵਾਦ ਦੇ ਵੀ ਆਏ ਨੇ। ਉਹ ਕਿੰਨੇ ਕੁ ਘਰ ਨੇ ਮੇਵਾਤੀ ਲੋਕ? ਉਹ ਕੋ ਤਕਰੀਬਨ ਹੁਣ ਤੇ ਬਣੇ ਨੇ। ਉਹ ਜਦੋਂ ਆਏ ਹਨ ਉਦੋਂ ਤੇ ਕੋਈ 8-7 ਘਰ ਸਨ। ਹਾਂ ਉਹਦੇ ਜੋ ਕਿਲਿਆਂ ਜੋ ਨੇ ਘੱਟ ਤੋਂ ਘੱਟ 4 ਕਿੱਲੇ ਜਗ੍ਹਾ ਉਹਨਾਂ ਵਾਲੀ। ਤੁਹਾਡੇ ਵੇਂਦਿਆਂ ਗੋਕਲ ਐਡਾ ਸਾਰਾ ਸੀ ਤਾਂ ਅੱਜ ਗੋਕਲ ਬੱਲੇ ਜੀ ਹੁਣ ਸਹੀ ਚਾਹ ਸ਼ੁਰੂ ਦੱਸਿਆ ਕਿ ਇੱਕ ਘਰ ਪੌਣੀ ਸਦੀ ਬੀਤ ਗਈ ਹੈ। ਹਾਂ ਸਦੀ ਪੂਰੀ ਠੀਕ ਹੁਣ ਆਪਣੀਆਂ ਮਾਲਕੀਆਂ ਹੀ ਤੋੜ। ਬਾਬਾ ਜੀ ਠੀਕ ਹੈ, ਬਹੁਤ ਸੋਹਣੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਹਨ ਜੋ ਤੁਹਾਨੂੰ ਯਾਦ ਸੀ। ਤੇ ਹੋਰ ਕੋਈ ਐਸਾ ਵਾਕਿਆ, ਕੋਈ ਐਸੀ ਗੱਲ ਆਪਣੇ ਪਿੰਡ ਦੀ ਕੋਈ ਪੁਰਾਣੀ ਤਾਰੀਖੀ ਜਿਹੜੇ ਬਜ਼ੁਰਗ ਕਰਦੇ ਹੋਣ ਮੈਂ ਤੁਹਾਡੇ ਤੋਂ ਨਹੀਂ ਪੁੱਛ ਸਕਿਆ, ਕੋਈ ਸਾਨੂੰ ਯਾਦ ਆ ਤਾਰੀਖੀ ਕਹਾਣੀ ਯਾਰ ਇਹ ਵੀ ਇਹਦਾ ਨਾ ਮਾੜੇ ਬੰਦੇ ਤੇ ਹੱਥ ਰੱਖਦੇ ਹਨ ਉਹ ਵੀ। ਇਹ ਪਤਾ ਇਹਨੂੰ ਗੋਕਲ ਕਿਉਂ ਕਿਹਾ ਗਿਆ? ਵਜ੍ਹਾ ਤਸਮੀਆਂ ਹਾਂ ਪਿੰਡ ਨੂੰ ਗੋਕਲ ਕਿਉਂ ਕਿਹਾ ਗਿਆ? ਕਿਸੇ ਬਾਬੇ ਦੇ ਨਾਂ ਤੇ ਪਿੰਡ? ਇਹ ਜਿਹੜਾ ਕੋਈ ਬਜ਼ੁਰਗ ਹੈ ਨਾ ਇੱਥੋਂ ਦਾ, ਹਾਂ ਹਾਂ, ਉਹਦਾ ਨਾਂ ਸੀ। ਉਹਦਾ ਨਾਂ ਅੱਛਾ ਪਿੰਡ ਪੈਂਦੇ ਨੇ ਬੰਦਿਆਂ ਉਖਲ ਜਾਂ ਉਖਲ ਜੋ ਵੀ ਆ ਉਹਦਾ ਨਾਂ ਸੀ। ਉਹਦਾ ਮੁਤਾਬਕ ਕਹਿ ਲੋ ਕਿ ਬਾਬੇ ਦੇ ਨਾਂ ਤੇ ਪਿੰਡ। ਆ ਬਾਬੇ ਦੇ ਨਾਂ। ਨਾਂ ਦੇ ਹੁੰਦਾ। ਹਾਂ ਤੇ ਜੱਟ ਬਰਾਦਰੀ ਵੀ ਹੈ ਵੈਸ ਪਿੰਡ 'ਚ? ਆਵਾ ਜੱਟ ਬਰਾਦਰੀ ਤੇ ਤੁਹਾਨੂੰ ਦੱਸਿਆ ਜੱਟ ਬਾਬਾ ਖੇੜਾ। ਅੱਛਾ ਅੱਛਾ। ਬਾਬੇ ਖੇੜੇ ਕੋਲ ਤਾਂ ਬਾਅਦ ਦੇ ਵਿੱਚ ਆਣ ਕੇ ਨਾ 2-3 ਬੰਦੇ ਆਏ ਨੇ। ਉਹਨਾਂ ਨੇ ਸਾਨੂੰ ਕੋਈ ਮਾਰਨਾ ਦੇ। ਬਾਬੇ ਖੇੜੇ ਕੋਲ 2 ਦਿਨ ਰਹੇ। ਬਾਬਾ ਖੇੜਾ ਘੋੜੀ ਤੇ ਭਾਗ ਉਹਨਾਂ ਨੂੰ ਛੱਡ ਕੇ ਆਇਆ। ਵਾਹ ਬਈ ਵਾਹ। ਬਾਬਾ ਖੇੜਾ
ਢਿੱਲੋਂ ਜੱਟ ਸੀ? ਢਿੱਲੂ ਜੱਟ ਸੀ। ਉਹ ਕਿੰਨੇ ਘਰ ਨੇ ਇੱਥੇ ਢਿੱਲੋਂ ਜੱਟਾਂ ਦੇ? ਉਹ ਬਾਬਾ ਖੇੜਾ, ਬਾਬਾ ਲੱਭਾ, ਬਾਬਾ ਬੁੱਢਾ, ਅੱਛਾ। ਉਹਨਾਂ ਦੇ ਹੁਣ ਤਕਰੀਬਨ ਜਿਹੜੇ ਘਰ ਨੇ ਸਾਰੇ ਜਿਹੜੇ ਨੇ ਉਹ ਨੇ 70-80 ਘਰ। ਵਾਹ ਬਈ ਵਾਹ। ਉਹ 29 ਭਰਾਵਾਂ ਦੀ ਔਲਾਦ। ਠੀਕ ਤੇ ਹੋ ਗਿਆ। ਬਾਬਾ ਯਾਤ ਉੱਥੋਂ ਦਾ ਮਸ਼ਹੂਰ ਹੁੰਦਾ ਸੀ, ਉਹਦੇ ਜੱਟ ਹੂੰ। ਪੜਿਆ, ਪੰਚਾਇਤ ਦੇ ਫੈਸਲੇ ਬੜੇ ਹਾਂ, ਕਰਦਾ ਸੀ, ਹਾਂ ਠੀਕ, ਦਾਨਾ ਬੰਦਾ। ਦਾਨਾ ਬੰਦਾ ਸੀ। ਵਾਹ। ਉਹਨੂੰ ਸਿਆਲਕੋਟ ਅਦਾਲਤ ਵੀ ਕਹੇ ਸੱਦ ਲੈਂਦੀ ਸੀ ਵਾਹ ਜੀ ਵਾਹ। ਕਿ ਬਾਬਾ ਇਮਾਨ ਦਾ ਪੱਕਾ, ਹੂੰ ਉਹਨੂੰ ਲਿਆਓ। ਬਾਬਾ ਖਿਦਾਬ ਬਗੇ ਸੀ, ਬਾਬਾ ਸਰਦਾਰ ਸੀ ਉਹਦੇ ਭਾਈ। ਹੂੰ। ਇਸ ਤਰ੍ਹਾਂ ਦਾ ਬਾਬਾ ਬਾਬਾ ਸ਼ਕਲਾਲ ਬੱਟ ਬਰਾਦਰੀ ਚੋਂ ਕਿਹੜਾ ਸੀ ਸਿਆਣਾ ਬੰਦਾ? ਬੱਟ ਬਰਾ ਦੇ ਜੋ ਕੀ ਬਾਬਾ ਲੱਭਾ ਸੀ ਉਹਦਾ ਨਾਂ? ਬਾਬਾ ਲੱਭਾ ਨਾ ਬਾਬਾ ਸਰਦਾਰ ਭਲਵਾਨ ਸੀ ਹਾਂ। ਤੇ ਆਪਣਾ ਲੱਭਾ ਦਾ ਪਿਓ ਲੱਭਾ ਉਹਦਾ ਪਿਓ ਸੀ। ਵਾਹ ਜੀ ਤੇ ਨੈਤ ਕਸ਼ਮੀਰੀ, ਠੀਕ ਠੀਕ ਹੋ ਨੈਤ ਗਿਆ। ਨੂਰਾ, ਉਹਦਾ ਪਿਓ ਲਾਲਾ ਮੈਂ ਤਾਂ ਬੂਟਾ ਪਿਓ ਸੀ। ਸੀ ਲਾਲਾ ਨੂਰਾ। ਬੂਟਾ। ਹੂੰ। ਤੇ ਸਾਡੇ ਪਿੰਡ ਮੁਗਲਾਂ ਦੇ ਬੜੇ ਘਰ ਸਨ, ਪਰਲੇ ਪਿੰਡ ਉਹਨਾਂ ਦੇ ਵਕਤਾਂ ਦੇ। ਬਾਬਾ ਜੀ ਤੁਹਾਡੀ ਸਾਰੀ ਗੱਲਬਾਤ ਪਾਰਲੇ ਪਾਸੇ ਵੀ ਜਾਣੀ ਹੈ, ਤਾਰ ਤੋਂ ਪਾਰ। ਜੀ ਜੀ। ਇਹ ਗੱਲ ਕਿਸੇ ਤਰੀਕੇ ਘੁੰਮਦੀ ਘੁਮਾਉਂਦੀ ਉਹਨਾਂ ਤੱਕ ਵੀ ਪਹੁੰਚਦੀ ਹੈ। ਤੁਸੀਂ ਬਹਾਦਰ ਸਿੰਘ ਦੀ ਫੈਮਿਲੀ ਚੋਂ, ਹਾਂ ਤੁਸੀਂ ਬੀਬੀ ਨੂੰ ਪੁੱਛਿਆ ਬਹਾਦਰ ਸਿੰਘ ਦਾ ਕਿੱਥੇ ਘਰ ਬੈਠਾ ਹੈ, ਉਹਨਾਂ ਨਾਲ ਕੋਈ ਆਇਆ ਤੁਹਾਡੇ? ਨਹੀਂ ਸਾਡਾ ਕੋਈ ਰਾਸਤਾ ਨਹੀਂ ਉਹ ਬੀਬੀ ਨੂੰ ਤੁਸੀਂ ਸਵਾਲ ਕੀਤਾ ਜਿੰਨਾ ਤੁਹਾਡੀ ਗੱਲ ਹੋਈ ਸੀ ਮਾਈ ਨਹੀਂ, ਨਾਲ? ਮੈਂ ਸਵਾਲ ਨਹੀਂ ਕੀਤਾ, ਮੈਂ ਝੂਠ ਮਾਰਦਿਆਂ ਕਿ ਬਹਰਹਾਲ ਇਹ ਗੱਲ ਉਧਰ ਜਾਂਦੀ, ਸੁਣਦਾ ਵੇਖਦਾ ਵੇ, ਦਿਲ ਕਰਦਾ ਆਪਣਾ ਪਿੰਡ ਗੋਕਲ ਵੇਖਣ ਦਾ। ਤੁਹਾਡੇ ਵੱਲੋਂ ਕੋਈ ਆਉ ਭਗਤ ਹੋਏਗੀ? ਹਾਂ, ਉਹ ਤਾਂ ਵੇਖੋ ਜੀ, ਹਾਂ, ਉਹ ਆਪਣਾ ਕੋਈ ਪਿੰਡ ਸਾਡੇ ਇੱਕ ਬਾਬੇ ਨੇ ਉਥੋਂ ਘੱਲਿਆ। ਅੱਛਾ। ਉਹ ਬਾਬੇ ਇੱਕ ਨੇ ਇੰਟਰਵਿਊ ਕੋ ਲਿਆਈ, ਉਹ ਹਾਂ ਆਪ ਹੀ ਵੇਖਿਆ। ਉਹਨੇ ਦੁਆਟੇ ਖੂਹ ਦਾ ਨਾਂ ਲਿਆ ਸੀ। ਹਾਂ ਹਾਂ ਹਾਂ, ਤੇ ਬਾਬੇ ਕਾਦਰ ਸ਼ਾਹ ਦਾ ਵੀ ਨਾਂ ਲਿਆ ਸੀ ਉਹਨੇ। ਅੱਛਾ। ਹਾਂ, ਤੇ ਬਾਬੇ ਖੁਸ਼ੀ ਦਾ, ਇਹ ਜਿਹੜੇ ਬੈਠੇ ਨੇ ਤੁਹਾਡੇ ਕੋਲ, ਹਾਂ। ਇਹਨਾਂ ਦੇ ਬਜ਼ੁਰਗਾਂ ਦਾ ਨਾਂ ਲਿਆ। ਅੱਛਾ ਅੱਛਾ ਇਹਦੇ ਬਜ਼ੁਰਗਾਂ ਦਾ ਨਾਂ ਲਿਆ ਸੀ। ਅੱਛਾ। ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਇਹਨਾਂ ਦੇ ਵਾਲਦ ਸਾਹਿਬ ਸਨ, ਬਾਬੇ ਜਿਹਦਾ ਖੁਸ਼ੀ ਦਾ ਨਾਂ ਲਿਆ। ਭਲਵਾਨੀ ਕਰਦਾ। ਓਕੇ ਹਾਂ। ਠੀਕ ਹੈ ਬਾਬਾ ਜੀ। ਹੁਣ ਅਸੀਂ ਨਾ ਦਰਗਾਹ ਦਾ ਬਣਾ ਲਈਏ। ਹਾਂਜੀ, ਦਰਗਾਹ ਦਾ ਬਣਾਓ ਤਾਂ ਸਕੂਲ ਦਾ ਵੀ ਅੰਦਰੋਂ ਜਾ ਕੇ ਬਣਾਓ, ਤਾਂ ਸਕੂਲ ਦਾ ਵੀ ਲਓ। ਇਹ ਜਿਹੜਾ ਵੇਖੋ ਜੀ, ਜੇ ਅੱਛੇ ਉਹ ਬੰਦੇ ਹਨ ਤਾਂ ਹੁਣ ਵੀ ਅੱਛੇ ਆਏ ਨੇ ਜੀ। ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਜੀ ਉਹ ਤਬੇਲਾ ਜਿਹਦਾ ਵੀਡੀਓ ਦੇ ਵਿੱਚ ਬਜ਼ੁਰਗਾਂ ਨੇ ਜ਼ਿਕਰ ਕੀਤਾ ਹੋਵੇ ਨਾ, ਸਰਦਾਰ ਬਹਾਦਰ ਸਿੰਘ, ਜੋ ਕਿ ਉਹ ਆਪਣੇ ਵਕਤ 'ਚ ਆਪਣੇ ਉਸ ਜ਼ਮਾਨੇ ਦੇ ਵਿੱਚ ਹੀਰ ਪੜ੍ਹਿਆ ਕਰਦੇ ਸਨ। ਉਹ ਹੀਰ ਪੜ੍ਹਨ ਦੀ ਵਜ੍ਹਾ ਤੋਂ ਕਰਕੇ ਉਹਨਾਂ ਦਾ ਬੜਾ ਇੱਕ ਨਾਂ ਸੀ, ਨਾ ਸਿਰਫ ਇਸ ਇਲਾਕੇ 'ਚ ਬਲਕਿ ਦੂਰ ਦੇ ਪਿੰਡਾਂ ਤੱਕ ਨਾ ਉਹਨਾਂ ਦੀ ਇੱਕ ਕਹਿ ਲਓ ਕਿ ਰਿਸਪੈਕਟ ਕੀਤੀ ਜਾਂਦੀ ਸੀ ਕਿ ਬਈ ਹੀਰ ਪੜ੍ਹਦੇ ਨੇ। ਪਰ ਉਹ ਪਿੰਡ ਗੋਕਲ ਦੇ ਇੱਕ ਤਰੀਕੇ ਤੇ ਕਹਿ ਲਓ ਕਿ ਵੱਡਾ ਘਰ ਵੀ ਸੀ, ਵੱਡੇ ਸਰਦਾਰ ਸਿੰਘ। ਇਹ ਤਬੇਲੇ ਦਾ ਮੇਨ ਗੇਟ ਹੈ। ਹਾਂਜੀ ਠੀਕ। ਹੁਣ ਉਹਨਾਂ ਨੂੰ ਤਾਂ ਕਹਿਣਾ ਸੀ ਕਿ ਇਹ ਹੁਣ ਇਹ ਜਿਹੜੀ ਜਗ੍ਹਾ ਸੀ ਉੱਥੇ ਕੋਈ 30-40 ਘਰ ਬਣੇ, ਇਸੇ ਤਰ੍ਹਾਂ ਗੱਲ ਹੈ। ਦੇਖੋ ਜੇ ਤੁਸੀਂ ਗੇਟ ਤੋਂ ਅੰਦਾਜ਼ਾ ਲਾ ਸਕਦੇ ਹੋ ਉਹ ਕਿੱਦਾਂ ਦਾ ਮਤਲਬ ਸ਼ਾਹੀ ਕਿਸਮ ਦਾ ਬੰਦਾ ਹੈ। ਇਹ ਗੇਟ 'ਚ ਇੱਕ ਪੱਲਾ ਤੁਹਾਨੂੰ ਦਿਖਾ ਰਿਹਾ, ਕੋਈ ਉਹ ਪੁਰਾਣਾ ਹੀ ਹੈ ਨਾ। ਛੱਤ ਚੇਂਜ ਹੋ ਗਈ, ਛੱਤ ਚੇਂਜ ਹੋਏ ਨੇ ਤੇ ਲੈਂਟਰ ਪਾਤਾ ਜੀ। ਇਹ ਦੂਸਰੀ ਸਾਈਡ ਤੋਂ ਨਾ ਮੈਂ ਤੁਹਾਨੂੰ ਬਾਹਰ ਦਾ ਵਿਊ ਦਿਖਾ ਰਿਹਾ ਹਾਂ। ਇਹ ਚੁਬਾਰਾ ਉਹ ਹੀ ਪੁਰਾਣਾ ਹੀ ਹੈ? ਨਹੀਂ ਉਹਦੇ ਅੱਛਾ, ਉੱਤੇ ਵੱਖਰਾ ਬਣਾਇਆ। ਅੱਛਾ, ਇਹ ਬਾਕੀ ਜਿੰਨੇ ਵੀ ਘਰ ਬਣੇ ਨੇ ਨਵੇਂ ਸਾਰੇ ਉਹਨਾਂ ਦੀ ਜਗ੍ਹਾ ਸੀ ਸਰਦਾਰ ਬਹਾਦਰ ਸਿੰਘ ਦੀ ਹਵੇਲੀ। ਅੱਗੇ ਘਰ ਜਾਂ ਹਵੇਲੀ ਹੈ? ਖੁੱਲੀ ਜਗ੍ਹਾ ਹੀ ਹੈ। ਖੁੱਲੀ ਜਗ੍ਹਾ ਹੀ ਹੈ। ਹਾਂ ਇਹ ਸਾਰੇ ਘਰ ਵੀ ਇਸੇ ਜਗ੍ਹਾ ਦੇ ਨੇ। ਠੀਕ ਹੋ ਗਿਆ ਜੀ। ਸਰਦਾਰ ਬਹਾਦਰ ਸਿੰਘ ਨੇ ਤਬੇਲਾ ਦਿਖਾਉਣ ਤੋਂ ਬਾਅਦ ਨਾ ਇੱਕ ਹੈ ਮੈਂ ਤੁਹਾਨੂੰ ਵੱਡਾ ਘਰ ਦਿਖਾ ਰਿਹਾ ਜੋ ਕਿ ਪਿੰਡ ਗੋਕਲ ਦੇ ਵਿੱਚ ਆਬਾਦ ਹੈ ਔਰ ਆਪਣੀ ਅਸਲੀ ਹਾਲਤ ਦੇ ਵਿੱਚ ਖੜਾ ਹੋਇਆ। ਮੇਨ ਡੋਰ, ਪੁਰਾਣਾ ਦਰਵਾਜ਼ਾ ਔਰ ਆ ਪੁਰਾਣੀ ਗਾਰਡਸ। ਲੋਕੀ ਬਹਿੰਦੇ ਨੇ ਬਾਹਰ ਆ ਕੇ ਨਿਵਾਰ ਕਰ। ਹਾਂ ਔਰ ਉਹ ਪਿੱਛੇ ਤੱਕ ਵੀ ਹੈ ਜੀ, ਬੜਾ ਵੱਡਾ ਘਰ ਹੈ। ਅੱਛਾ ਜੀ, ਇਹ ਪਿੰਡ ਦਾ ਨਾ ਮੈਂ ਤੁਹਾਨੂੰ ਛੱਪੜ ਵੀ ਤੁਸੀਂ ਇਹਨੂੰ ਕਿਸੇ ਹੱਦ ਤੱਕ ਕਹਿ ਸਕਦੇ ਹੋ, ਲੇਕਿਨ ਇਹਦਾ ਜੋ ਅਸਲ ਨਾਂ ਹੈ ਉਹ ਸੂਆ ਹੈ।
ਜੋ ਪਿੰਡ ਗੋਕਲ ਨੂੰ ਬਿਲਕੁਲ ਖਹਿ ਕੇ ਲੰਘਦਾ ਵੇ। ਹੁਣ ਕਹਿ ਲਓ ਕਿ ਕਿਸੇ ਹੱਦ ਤੱਕ ਬਿਲਕੁਲ ਪਿੰਡ ਨਾਲ ਅਟੈਚ ਕਰਕੇ ਕਿਸੇ ਵਕਤ 'ਚ ਦੂਰ ਹੋਏਗਾ ਆਬਾਦੀ ਵਧਣ ਕਰਕੇ ਨਾ। ਤੇ ਮੈਂ ਤੁਹਾਨੂੰ ਉਹਦਾ ਵਿਊ ਦਿਖਾ ਰਿਹਾ ਵਾਂ। ਅੱਗਾਂ ਅੱਗੋਂ ਪਿੱਛੋਂ ਮਤਲਬ ਕਿ ਡੱਲੇ ਕੀ ਵਾਲਾ ਸੂਆ ਹੈ ਨਾ, ਮੁੰਡੇ ਕੀ ਘੁਰਾਇਆ ਉਧਰ ਨੂੰ ਸੂਆ ਆਂਦਾ ਵੇ ਪਿੱਛੋਂ ਇਹ ਸਾਈਡ ਵੱਲੋਂ। ਹਾਂ ਬਿਲਕੁਲ। ਤੇ ਇਹ ਹੁਣ ਸੂਆ ਵਗਦਾ ਤੇ ਨਹੀਂ ਹੁਣ ਮਤਲਬ ਕਹਿ ਲਓ ਕਿ ਇਹਦਾ ਜਿਹੜਾ ਘਰਾਂ ਦਾ ਪਾਣੀ ਸਮਾਸ਼ਦਾ ਉਹ ਉਹਦੇ 'ਚ ਇਸਤੇਮਾਲ ਹੋ ਰਿਹਾ। ਇੱਕ ਉੱਥੇ ਜਾਂਦਾ ਸਿੱਧਾ ਮਾਤਾ ਰਾਣੀ ਤੋਂ। ਅੱਛਾ ਮਾਤਾ ਰਾਣੀ ਦਾ। ਅੱਛਾ ਠੀਕ ਹੈ ਜੀ। ਬੜਾ ਹਿਸਟੋਰੀਕਲ ਪਿੰਡ ਜੀ ਗੋਕਲ। ਐਸਾ ਪਿੰਡ ਕਿ ਜਿਹਦੇ ਵਿੱਚ ਮੁਸਲਮਾਨ ਔਰ ਸਿੱਖ ਔਰ ਹਿੰਦੂ ਲੋਕ ਵੀ ਵਸਦੇ ਸਨ ਦਾ ਵਿਊ ਦਿਖਾ ਰਿਹਾ ਮੈਂ ਜੀ। ਠੀਕ ਹੈ ਜੀ।